ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅੱਜ 25 ਅਪ੍ਰੈਲ 2014 12 ਵਿਸਾਖ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਪੜਾਂਗੇ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ। ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਹਰੀ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਿਛਲੇ ਦਿਨੀ ਦੋ ਨੁਕਤੇ ਸਾਹਮਣੇ ਆਏ ਹਨ। ਪਹਿਲਾ, ਬਿਕਰਮਜੀਤ ਮਜੀਠੀਆ ਵੱਲੋਂ ਪਵਿੱਤਰ ਬਾਣੀ ਦਾ ਅਪਮਾਨ ਕਰਨਾ ਅਤੇ ਦੂਸਰਾ, ਸ਼ਸ਼ੀਕਾਂਤ ਅਨੁਸਾਰ ਡੇਰਾ ਸੱਚਾ ਸੌਦਾ ਕਾਂਡ ਵਿੱਚ ਸੁਖਬੀਰ ਬਾਦਲ ਦਾ ਮਾਸਟਰਮਾਈਂਡ ਹੋਣਾ ਅਤੇ ਦਸਮ ਪਿਤਾ ਦੀ ਬੇਅਦਬੀ ਕਰਨ ਦਾ ਜ਼ਿੰਮੇਵਾਰ ਹੋਣਾ। ਇਹ ਸਭ ਵਾਪਰਨ ਤੋਂ ਬਾਅਦ ਵੀ ਜਥੇਦਾਰਾਂ ਵੱਲੋਂ ਚੁੱਪ ਵੱਟੀ ਰੱਖਣਾ ਇਸ ਗੱਲ ਦਾ ਸਬੂਤ ਹੈ ਕਿ ਅੱਜ ਸਿੱਖ ਧਰਮ ਪੂਰੀ ਤਰ੍ਹਾਂ ਹਾਈਜੈਕ ਹੋ ਗਿਆ ਹੈ। ਜੇ ਜਥੇਦਾਰ ਸਾਹਿਬਾਨ ਸੁਸਰੀ ਦੀ ਤਰ੍ਹਾਂ ਬੈਠ ਗਏ ਹਨ ਤਾਂ ਸਿੱਖ ਕਿਵੇਂ ਸੱਚ ਜਾਣ ਸਕਣਗੇ। ਸਾਨੂੰ ਸਭ ਨੂੰ ਇਕਮੁੱਠ ਹੋ ਕੇ ਆਪਵੇਂ ਨੇ ਪਵਿੱਤਰ 5 ਤਖਤ ਆਜ਼ਾਦ ਕਰਵਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਬਾਦਲ ਵਰਗੇ ਇਹਨਾਂ ਤਖਤਾਂ ਦਾ ਦੁਰਉਪਯੋਗ ਨਾ ਕਰ ਸਕਣ। ਸਾਰੇ ਸਿੱਖ ਜੇ 2 ਘੰਟਿਆਂ ਲਈ ਵੀ ਇਕੱਠੇ ਹੋ ਜਾਣ ਤਾਂ ਇਹਨਾਂ ਖਾਕੀ ਨਿਕਰਾਂ ਵਾਲੇ ਛੱਪੜ ਦੇ ਗਵਾਹ ਡੱਡੂ ਜਥੇਦਾਰਾਂ ਤੇ ਬਾਦਲ ਦਾ 5 ਮਿੰਟ ਵਿੱਚ ਹੀ ਭੋਗ ਪਾ ਦੇਣ। ਇਤਿਹਾਸ ਵਿੱਚ ਸਭ ਜ਼ਰੂਰੀ ਫੈਸਲੇ ਇਹਨਾਂ ਤਖਤ ਸਾਹਿਬਾਨ ਤੋਂ ਲਏ ਗਏ ਹਨ। ਜੇ ਇਹ ਫਿਰ ਆਜ਼ਾਦ ਹੋ ਜਾਣ ਤਾਂ ਸਾਡੇ ਕੌਮੀ ਘਰ ਦਾ ਰਾਹ ਵੀ ਪੱਧਰਾ ਹੋ ਜਾਵੇਗਾ। ਸੰਤ ਪਿੰਡਰਾਂ ਵਾਲਿਆਂ ਨੇ ਥੋੜੇ ਸਮੇਂ ਵਿੱਚ ਕੌਮ ਨੂੰ ਸ਼ੇਰ ਬਣਾ ਦਿੱਤਾ ਅਤੇ ਇਹ ਮੌਜੂਦਾ ਜਥੇਦਾਰ ਸਿੱਖਾਂ ਨੂੰ ਮੇਲੇ 'ਚ ਗਵਾਚੀ ਗਾਂ ਬਣਾ ਰਹੇ ਹਨ। ਸ਼ਾਇਦ ਇਹ ਇਸ ਗੱਲ ਤੋਂ ਜਾਗਰੂਕ ਹੋਣਗੇ ਕਿ ਸੰਤ ਪਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਦਿਨੋਂ ਦਿਨ ਦੁੱਗਣੇ ਚੁਗਣੇ ਹੋ ਰਹੇ ਨੇ। ਇਸ ਲਈ ਇਹ ਆਪਣੇ ਮਾਲਕਾਂ ਨੂੰ ਖਬਰਦਾਰ ਕਰ ਰਹੇ ਹਨ। ਡਾਕਟਰ ਸਾਹਿਬ, ਆਪ ਜੀ ਦਾ ਅਤੇ ਆਪ ਦੀ ਸਾਰੀ ਟੀਮ ਦਾ ਸਾਡੇ ਵਰਗੇ ਭੋਲੇ ਭਾਲੇ ਇਨਸਾਨਾਂ ਨੂੰ ਸਹੀ ਰਸਤਾ ਤੇ ਸੱਚ ਦੱਸਣ ਦਾ ਤੁਹਾਡਾ ਲੱਖ ਲੱਖ ਧੰਨਵਾਦ ਜੀ। ਇੱਕ ਵਿਦਿਆਰਥੀ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਹਰੀ ਸਿੰਘ ਜੀ ਜਿਹੜੇ ਆਸਟ੍ਰੇਲੀਆ ਤੋਂ ਲਿਖਦੇ ਨੇ ਜੀ, ਆਪਣੇ ਆਪ ਨੂੰ ਵਿਦਿਆਰਥੀ ਤਸੱਵਰ ਕਰਦੇ ਨੇ, ਜਿਹੜਾ ਕਿ ਹਰ ਸਿੱਖ ਹੀ ਵਿਦਿਆਰਥੀ ਹੈ। ਸਿੱਖ ਦਾ ਮਤਲਬ ਹੀ ਵਿਦਿਆਰਥੀ ਹੈ ਜੀ, ਸੀਕਰ ਆਫਟਰ ਦਾ ਟਰੂਥ। ਸਾਡੀ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਾਡੇ ਚੋਂ ਬਹੁਤ ਸਾਰੇ ਅਸੀਂ ਆਪਣੇ ਆਪ ਨੂੰ ਆਲਮ, ਫਜ਼ਲ ਔਰ ਕਈ ਤਾਂ ਗੁਰਬਾਣੀ ਤੋਂ ਵੀ ਦੂਰ ਜਾ ਕੇ ਆਪਣੀ ਫੋਕੀ ਸਿਆਣਪ ਘੋਟਣ ਲੱਗ ਜਾਂਦੇ ਨੇ ਜੀ। ਜਦੋਂ ਤੱਕ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਅਸੀਂ ਵਿਦਿਆਰਥੀ ਹਾਂ, ਅਸੀਂ ਗੁਰੂ ਦੇ ਰਸਤੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਔਰ ਇੱਕ ਨਿਮਾਣੇ ਨਿਤਾਣੇ ਸਿੱਖ ਵਾਂਗ ਗੁਰੂ ਨੂੰ ਆਪਸ ਸਮਰਪਣ ਕਰਦੇ ਹਾਂ, ਤੇ ਫਿਰ ਗੁਰੂ ਵੀ ਝੋਲੀਆਂ ਭਰਦੇ ਨੇ ਜੀ। ਤੇ ਜਿਹੜਾ ਚੁੰਚ ਗਿਆਨ ਹੈ ਔਰ ਖਾਮਖਾਹ ਦੀ ਬਹਿਸਬਾਜ਼ੀ ਹੈ ਉਹ ਨਾ ਕਿਸੇ ਨਤੀਜੇ ਤੇ ਪਹੁੰਚਦੀ ਹੈ, ਨਾ ਹੀ ਉਹਦੇ ਚੋਂ ਕਦੇ ਕੋਈ ਸਿੱਖ ਸਕਦੇ ਜੀ। ਇਹਨਾਂ ਨੇ 2 ਨੁਕਤੇ ਆਪਣੀ ਲਿਖਤ ਦੇ ਵਿੱਚ ਲਿਆਂਦੇ ਨੇ। ਇੱਕ ਤਾਂ ਜਿਵੇਂ ਜਿਹਦਾ ਅਸੀਂ ਕੱਲ ਜ਼ਿਕਰ ਕੀਤਾ ਸੀ ਜੀ ਕਿ ਕਿਵੇਂ ਬਿਕਰਮਜੀਤ ਮਜੀਠੀਆ ਨੇ ਅੰਮ੍ਰਿਤਸਰ ਦੇ ਇੱਕ ਇਕੱਠ 'ਚ ਅਰੁਣ ਜੇਤਲੀ ਨੂੰ ਪਲੀਜ਼ ਕਰਨ ਦੇ ਲਈ ਦੇਸ਼ ਬਾਬਰ ਮੋਏ ਹੈ ਸ਼ਬਦ ਦਾ ਅਪਮਾਨ ਕੀਤਾ ਜੀ। ਇਸ ਦੀ ਕਾਫੀ ਚਰਚਾ ਸਿਰਫ ਸੋਸ਼ਲ ਮੀਡੀਆ 'ਚ ਹੀ ਨਹੀਂ, ਓਵਰਆਲ ਸਿਆਸੀ ਤੌਰ ਤੇ ਵੀ ਇਸ ਦਾ ਕਾਫੀ ਨਾ ਪੱਖੀ ਪ੍ਰਭਾਵ ਅਕਾਲੀਆਂ ਨੂੰ ਨਜ਼ਰ ਆਇਆ। ਥਾਂ ਥਾਂ ਤੇ ਬਿਕਰਮਜੀਤ ਮਜੀਠੀਏ ਦੇ ਪੁਤਲੇ ਸਾੜੇ ਗਏ ਨੇ ਜੀ। ਔਰ ਅੱਜ ਹੀ ਜਿਹੜੇ ਕੁਝ ਵਫਦ ਵੀ ਨੇ ਜਿਨ੍ਹਾਂ 'ਚ ਭਾਵੇਂ ਕਾਂਗਰਸੀ ਉਸ 'ਚੋਂ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਔਰ ਲੈਣ ਵੀ ਕੋਈ ਹਰਜ਼ ਨਹੀਂ ਹੈ ਜੀ ਜੀ। ਈਵਨ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਦੂਸਰੀਆਂ ਸਿੱਖ ਜਥੇਬੰਦੀਆਂ ਦੇ ਵੀ ਵਫਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਜੀ ਔਰ ਉਹਨਾਂ ਨੂੰ ਕਿਹਾ ਵੀ ਇਹਨੂੰ ਤਲਬ ਕਰੋ ਅਕਾਲ ਤਖਤ ਤੇ। ਔਰ ਕਿਸ ਨੇ ਤਾਂ ਸਿੱਧੀ ਮੰਗ ਇਹ ਕੀਤੀ ਹੈ ਕਿ ਇਹਨੂੰ ਪੰਥ ਚੋਂ ਖਾਰਜ ਕੀਤਾ ਜਾਏ ਜੀ। ਸੋ ਇਸ ਧੜੇ ਨੂੰ ਵੀ ਖਾਸ ਤੌਰ ਤੇ ਜਦੋਂ ਚੋਣਾਂ ਦਾ ਮੌਸਮ ਹੈ ਔਰ ਹੋਰ 1 ਹਫ਼ਤੇ ਬਾਅਦ ਵੋਟਾਂ 30 ਅਪ੍ਰੈਲ ਨੂੰ ਪੈਣੀਆਂ ਨੇ, ਇਸ ਦੀ ਗ੍ਰੈਵਿਟੀ ਨੂੰ ਸਮਝਦੇ ਹਾਂ ਫੌਰਨ ਮਜੀਠੀਆ ਨੇ ਵੀ ਆਪਣੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਰਾਹੀਂ ਇੱਕ ਲਿਖਤੀ ਚਿੱਠੀ ਅਕਾਲ ਤਖਤ ਨੂੰ ਸੰਬੋਧਿਤ ਹੁੰਦਿਆਂ ਜਿਹੜੀ ਹੈ ਉਹ ਭੇਜੀ ਹੈ। ਮੀਡੀਆ 'ਚ ਵੀ ਉਹ ਆਈ ਹੈ ਕਿ ਜੀ ਮੇਰੇ ਤੋਂ ਜਾਣੇ ਜਾਂ ਅਣਜਾਣੇ 'ਚ ਗਲਤੀ ਹੋਈ। ਹਾਲਾਂਕਿ ਕੁਛ ਅੰਗਰੇਜ਼ੀ ਮੀਡੀਆ ਨੇ ਲਿਖਿਆ ਜੀ ਸਲਿਪ ਆਫ ਟੰਗ ਜੀ। ਹੁਣ ਉਹਨੇ ਕੋਈ ਇਹ ਨਹੀਂ ਹੈ ਵੀ ਕੋਟ ਕਰਦਿਆਂ ਕਹੀ, ਉਹਨੇ ਯਕੀਨੀ ਬਣਾਇਆ ਕਿ ਜੋ ਬਕਵਾਸ ਕਰ ਰਿਹਾ ਹੈ ਉਹ ਜਿਹੜੇ ਸਾਰੇ ਉੱਥੇ ਬੈਠੇ ਨੇ ਉਹ ਵੀ ਉਹਦੇ ਮਗਰ ਉਸ ਬਕਵਾਸ ਦਾ ਹਿੱਸਾ ਬਣਨ ਔਰ ਉਹ ਬਣੇ ਵੀ ਜੀ। ਸੋ ਜ਼ਾਹਰ ਹੈ ਵੀ ਜੋ ਜਥੇਦਾਰ ਦਾ ਰਵੱਈਆ ਵੀ ਹੈ, ਜਿਵੇਂ ਹਾਲਾਂਕਿ ਉਹਨੇ ਕਿਹਾ ਕਿ ਜੀ ਇੱਕ ਨਿਮਾਣਾ ਸਿੱਖ ਜਦੋਂ ਮਾਫੀ ਮੰਗ ਲੈਂਦਾ ਹੈ ਜਾਂ ਦੂਜਾ ਫਿਰ ਤਾਂ ਕੋਈ ਗੱਲ ਨਹੀਂ ਰਹਿੰਦੀ, ਪਰ ਫਿਰ ਵੀ ਅਸੀਂ ਵਿਚਾਰ ਕਰਾਂਗੇ। ਸੋ ਜ਼ਾਹਰ ਹੈ ਵੀ ਇਹ ਡਿਸਾਈਡਡ ਹੀ ਹੈ ਕਿ ਵੀ ਜਿਵੇਂ ਉਹ ਐਲਿਸ ਇਨ ਵੰਡਰਲੈਂਡ ਇੱਕ ਕਹਾਣੀ ਇੱਕ ਸੀ ਬੱਚਿਆਂ ਦੇ ਲਈ, ਅੱਜ ਵੀ ਹੈ ਉਹ ਛੋਟੀ ਜਿਹੀ ਕਿਤਾਬ। ਸੋ ਉਹਦੇ 'ਚ ਇੱਕ ਡਾਇਲੋਗ ਆਉਂਦਾ, ਉਹਦੇ 'ਚ ਇਨ ਦਾ ਐਂਡ ਜਿਹੜੀ ਐਲਿਸ ਹੈ ਉਹ ਇੱਕ ਜੂਰੀ ਟਰਾਇਲ 'ਚ ਜਿਹੜੀ ਹੈ ਉਹਦੇ 'ਤੇ ਚੱਲਦਾ ਹੈ, ਕਿੰਗ ਹੈ, ਕੁਈਨ ਹੈ ਔਰ ਦੂਜੇ ਨੇ ਕਿ ਕਿਵੇਂ ਇਹ ਸਟੇਜ ਮੈਨੇਜਡ ਹੁੰਦਾ। ਤੇ ਉਹਦੇ 'ਚ ਇੱਕ ਡਾਇਲੋਗ ਆਉਂਦਾ ਹੈ ਕਿ ਵੀ ਉਹ ਕੁਈਨ ਜਿਹੜੀ ਆ ਉਹਨੂੰ ਪਨਿਸ਼ ਕਰਨਾ ਚਾਹੁੰਦੀ ਹੈ ਐਲਿਸ ਨੂੰ ਜੀ, ਤੇ ਉਹ ਇਹ ਕਹਿੰਦੀ ਹੈ ਕਿ ਵੀ ਸੈਂਟੈਂਸ ਫਸਟ ਵਰਡਿਕਟ ਲੇਟਰ ਜੀ, ਕਿ ਪਹਿਲਾਂ ਸਜ਼ਾ ਸੁਣਾਓ ਜੀ ਜੀ ਤੇ ਫੈਸਲਾ ਬਾਅਦ 'ਚ ਪੜ੍ਹਨਾ।
ਸੋ ਮਤਲਬ ਹੈ ਵੀ ਡਿਸਾਈਡ ਹੀ ਕੀਤਾ ਹੁੰਦਾ ਵੀ ਜਿਹਨੂੰ ਜੋ ਇੰਡੀਅਨ ਕੋਰਟ ਸਿਸਟਮ ਕਰਦਾ ਵੀ ਸਿੱਖਾਂ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਹੁੰਦੀ ਹੈ, ਬਾਕੀ ਤਾਂ ਗੱਲ। ਸੋ ਇਸ ਮਾਮਲੇ 'ਚ ਵੀ ਜਥੇਦਾਰ ਨੇ ਪਹਿਲਾਂ ਹੀ ਬਰੀ ਕਰਨ ਦੀ ਸਜ਼ਾ ਸੁਣਾਤੀ ਕਿ ਬਰੀ ਹੈ। ਫਿਰ ਉਹਨੇ ਕਿਹਾ ਜੀ ਅਸੀਂ ਰੱਖਾਂਗੇ ਪੰਜਾ ਸਿੰਘ ਸਾਹਿਬਾਨ ਦੀ ਮੀਟਿੰਗ ਵੀ ਕੀ ਕਰਨਾ। ਸੋ ਜ਼ਾਹਰ ਹੈ ਵੀ ਇੱਕ ਗੱਲ ਉਹਨਾਂ ਨੇ ਇਸ ਕਿ ਵੀ ਕਿਵੇਂ ਉਹਨੇ ਬਾਣੀ ਦਾ ਅਪਮਾਨ ਕੀਤਾ। ਦੂਸਰਾ ਸ਼ਸ਼ੀਕਾਂਤ ਵੱਲੋਂ ਕੀਤਾ ਗਿਆ ਇਨਕਸ਼ਾਫ ਕਿ ਕਿਵੇਂ ਸੌਦਾ ਸਾਧ ਦੇ ਮਾਮਲੇ 'ਚ, ਕਿਉਂਕਿ ਉਦੋਂ ਇੰਟੈਲੀਜੈਂਸ ਦੇ ਵਿੱਚ ਸੀ ਉਹਨਾਂ ਦਾ, ਕਿ ਕਿਵੇਂ ਉਹ ਜਿਹੜਾ ਚੋਲਾ ਉਹਨੇ ਪਾਇਆ ਉਹ ਇੰਟੈਲੀਜੈਂਸ ਨੇ ਭਿਜਵਾਇਆ, ਕਿਵੇਂ ਫੋਟੋਗ੍ਰਾਫਰ ਨੂੰ 2.5 ਲੱਖ ਰੁਪਈਆ ਦਿੱਤਾ ਜਿਹਨੇ ਅੰਦਰ ਉਹ ਫੋਟੋਆਂ ਲਈਆਂ, ਔਰ ਕਿਵੇਂ ਫਿਰ ਉਹਨੂੰ ਪਬਲਿਸਾਈਜ਼ ਕੀਤਾ ਗਿਆ। ਸੋ ਇਹਦੇ 'ਚ ਉਹਨਾਂ ਨੇ ਅਲਟੀਮੇਟਲੀ ਇਹੀ ਕਿਹਾ ਕਿ ਜੀ ਜਥੇਦਾਰਾਂ ਦਾ ਜਿਹੜੇ ਸੁਸਰੀ ਵਾਂਗ ਸੁੱਤੇ ਹੋਏ ਨੇ ਜਾਂ ਛੱਪੜ ਦਾ ਗਵਾਹ ਡੱਡੂ, ਇਹ ਮੈਨੂੰ ਵੈਸੇ ਐਕਸਪ੍ਰੈਸ਼ਨ ਉਹਨਾਂ ਦੀ ਚੰਗੀ ਲੱਗੀ ਕਿਉਂਕਿ ਹੁਣ ਤੱਕ ਅਸੀਂ ਮੋਸਟਲੀ ਕਹਿੰਦੇ ਵੀ ਆਏ ਹਾਂ, ਸੁਣਦੇ ਹੀ ਹਾਂ ਕਿ ਮੂਸੇ ਦਾ ਗਵਾਹ ਡੱਡੂ, ਹਾਂਜੀ, ਕਿਉਂਕਿ ਮੂਸਾ ਜਿਹੜਾ ਜਾਂ ਖਵਾਜੇ ਦਾ ਗਵਾਹ ਡੱਡੂ, ਕਿਉਂਕਿ ਖਵਾਜਾ ਇਸਲਾਮਿਕ ਪਰੰਪਰਾ 'ਚ ਪਾਣੀ ਦਾ ਮੰਨਿਆ ਜਾਂਦਾ ਹੈ, ਉਹਨੂੰ ਦੇਵਤਾ ਕਹਿ ਲਓ, ਪੀਰ ਕਹਿ ਲਓ। ਤੇ ਇਹ ਜਿਹੜਾ ਮੈਂ ਸਮਝਦਾ ਵੀ ਪੰਜਾਬੀ ਐਕਸਪ੍ਰੈਸ਼ਨ ਹੈ ਵੀ ਛੱਪੜ ਦਾ ਗਵਾਹ ਡੱਡੂ, ਹੁਣ ਡੱਡੂ ਨੇ ਛੱਪੜ 'ਚ ਹੀ ਰਹਿਣਾ ਤੇ ਨਾ ਛੱਪੜ ਦਾ ਗੁਜ਼ਾਰਾ ਡੱਡੂ ਬਿਨਾਂ ਤੇ ਨਾ ਜਿਹੜਾ ਡੱਡੂ ਦਾ ਗੁਜ਼ਾਰਾ ਛੱਪੜ ਬਿਨਾਂ। ਸੋ ਦੋਨੋਂ ਇੱਕ ਦੂਜੇ ਦੇ ਗਵਾਹ ਬਣ ਜਾਂਦੇ ਨੇ। ਅਮਰੀਕਨ ਵੈਸੇ ਉਹਨੂੰ ਕਹਿੰਦੇ ਨੇ ਯੂ ਸਕ੍ਰੈਚ ਮਾਈ ਬੈਕ ਆਈਲ ਸਕ੍ਰੈਚ ਯੋਰ ਬੈਕ, ਵੀ ਅਸੀਂ ਸਾਡੇ ਇੰਟਰਸਟ ਕਾਮਨ, ਵੀ ਮੈਨੂੰ ਵੀ ਖੁਰਕ ਆ ਰਹੀ ਹੈ, ਮੈਂ ਤੈਨੂੰ ਖੁਰਕਦਾ ਤੂੰ ਮੈਨੂੰ ਖੁਰਕ। ਸੋ ਉਹਦੇ 'ਚ ਹੁਣ ਇਹਨਾਂ ਦਾ ਇਹ ਕਹਿਣਾ ਵੀ ਅਸੀਂ ਜੇ ਪੰਜੋ ਤਖਤ ਆਜ਼ਾਦ ਕਰਵਾ ਲਈਏ ਤੇ ਇਹਦੇ ਨਾਲ ਸਾਡੀ ਲੜਾਈ ਜਿੱਤੀ ਜਾਏਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਪਿੰਡਾਂ ਵਾਲਿਆਂ ਨੇ ਕੌਮ ਨੂੰ ਸ਼ੇਰ ਬਣਾਇਆ ਔਰ ਅਖੀਰ 'ਚ ਉਹਨਾਂ ਨੇ ਧੰਨਵਾਦ ਕੀਤਾ TV 84 ਦਾ। ਦੇਖੋ ਇਹ ਠੀਕ ਹੈ, ਸਿਧਾਂਤਕ ਤੌਰ ਤੇ ਜਾਂ ਵਿਚਾਰ ਚਰਚਾ ਦੇ ਨੁਕਤਾ ਨਿਗਾਹ ਤੋਂ ਅਸੀਂ ਕਹਿ ਸਕਦੇ ਹਾਂ ਕਿ ਜੀ ਜੇ ਅਕਾਲ ਤਖਤ ਸਾਹਿਬ ਆਜ਼ਾਦ ਹੋਏ ਤੇ ਅਸੀਂ ਫਿਰ ਆਜ਼ਾਦੀ ਦੇ ਨਾਲ ਜਾਂ ਸਾਡੇ ਤਖਤ ਆਜ਼ਾਦ ਹੋਣ ਤੇ ਇਸ ਗੱਲ ਨੂੰ ਅਸੀਂ ਫਿਰ ਭੁੱਲ ਜਾਂਦੇ ਹਾਂ ਕਿ ਜਿਸ ਦੁਸ਼ਮਣ ਨੇ ਸਾਡੇ ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ, ਦਿਮਾਗਾਂ ਨੂੰ ਤਾਲੇ ਤੇ ਪ੍ਰੋਗਰਾਮਿੰਗ ਜਿਹੜੀ ਸਾਡੀ ਸਿੱਖੀ ਦੀ ਹੈ ਉਹਨੂੰ ਪਹਿਲਾਂ ਪ੍ਰੋਗਰਾਮ ਕਰਕੇ ਫਿਰ ਰੀਪ੍ਰੋਗਰਾਮ RSS ਤੇ ਕਰਨ ਦਾ, ਉਹਨਾਂ ਨੇ ਵੀ ਇਸ ਨੂੰ ਸਮਝਿਆ ਹੋਇਆ ਕਿ ਸਾਡੀ ਤਾਕਤ ਕਿੱਥੋਂ ਨਿਕਲਦੀ ਹੈ। ਸੋ ਅਸੀਂ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੇੜੀਆਂ ਪਵਾਈਆਂ ਆਪ ਕਿ ਜੀ ਸਰਕਾਰ ਚੋਣਾਂ ਕਰਾਏਗੀ, ਕਦੋਂ ਹੋਣੀਆਂ ਨੇ, ਫਿਰ ਗੁਰਦੁਆਰਾ ਐਕਟ ਦੇ ਥੱਲੇ ਸਿੱਖ ਕੌਣ ਹੈ ਸਰਕਾਰ ਡਿਫਾਈਨ ਕਰੇਗੀ। ਸੋ ਉਹਦੇ ਥੱਲੇ ਉਹਨਾਂ ਨੇ ਤੁਹਾਨੂੰ ਕਦੇ ਨਿਕਲਣ ਨਹੀਂ ਦੇਣਾ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਸਾਡਾ ਫੋਕਸ ਆਜ਼ਾਦੀ ਜਾਂ ਖਾਲਿਸਤਾਨ ਦੀ ਮੰਗ ਤੇ ਹੀ ਹੋਣਾ ਚਾਹੀਦਾ ਹੈ, ਅਕਾਲੀਆਂ ਨੇ 47 ਤੋਂ ਬਾਅਦ ਯਤਨ ਕੀਤਾ, ਪੰਜਾਬੀ ਸੂਬਾ ਦਾ ਜਿਹੜਾ ਮੋਰਚਾ ਜਾਂ ਪੰਜਾਬੀ ਸੂਬਾ ਇਸ਼ੂ ਵੀ ਇਸ ਲਈ ਸੀ ਜੇ ਕਿਤੇ 47 ਤੋਂ ਬਾਅਦ ਦੀ ਸਾਡੀ ਲੀਡਰਸ਼ਿਪ ਇੱਕਦਮ ਡਾਇਰੈਕਟਲੀ ਆਪਣੇ ਆਟੋਨਮਸ ਸਟੇਟਸ ਦੀ ਗੱਲ ਦੇ ਉੱਤੇ ਮੋਰਚਾ ਲਾਉਂਦੀ ਤੇ ਸਾਡਾ ਕੇਸ ਇੰਟਰਨੈਸ਼ਨਲ ਵੀ ਹੁੰਦਾ। ਅਸੀਂ ਬੇਸ਼ੱਕ ਆਪਣਿਆਂ ਨੂੰ ਤਾਂ ਦੱਸਦੇ ਹਾਂ ਕਿ ਜੀ ਸਾਡੇ ਨੁਮਾਇੰਦਿਆਂ ਨੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ, ਪਰ ਅਗਲੇ ਕਹਿੰਦੇ ਨੇ ਜੀ ਤੁਸੀਂ ਤਾਂ ਚੋਣਾਂ ਲੜਦੇ ਰਹੇ ਹੋ ਸੰਵਿਧਾਨ ਦੇ ਥੱਲੇ, ਜਿਨ੍ਹਾਂ ਨੇ ਦਸਤਖਤ ਨਹੀਂ ਸੀ ਕੀਤੇ ਉਹੀ ਮੁੜ ਕੇ ਚੋਣਾਂ ਲੜ ਕੇ ਹੁਕਮ ਸਿੰਘ ਸਪੀਕਰ ਵੀ ਰਿਹਾ ਇੰਡੀਅਨ ਪਾਰਲੀਮੈਂਟ ਦਾ, ਗਵਰਨਰ ਵੀ ਰਿਹਾ ਰਾਜਸਥਾਨ ਦੇ ਵਿੱਚ। ਸੋ ਇਹਨਾਂ ਹਾਲਾਤਾਂ 'ਚ ਅਸੀਂ ਇਹ ਕਹੀਏ ਤੁਹਾਨੂੰ ਅਕਾਲ ਤਖਤ ਦਾ ਪੰਜਾਬ 'ਚ ਸ਼ੁਰੂ ਹੋਇਆ, ਖਾਲਸਾ ਪੰਚਾਇਤ ਬਣੀ ਸੀ, ਕੁੱਟ ਕੇ ਉਹਨਾਂ ਨੇ ਉੱਥੇ ਪਹੁੰਚਣ ਹੀ ਨਹੀਂ ਦਿੱਤਾ ਉਹਨਾਂ ਨੂੰ। ਜੇ ਚੋਣਾਂ ਹੋਈਆਂ ਨੇ ਉਹ ਅਸੀਂ ਹੁਣ ਇੱਕ ਧਿਰ ਦਾ ਜੀ ਸ਼੍ਰੋਮਣੀ ਕਮੇਟੀ ਦੇ ਉੱਤੇ ਪਹਿਲਾਂ ਕੰਟਰੋਲ ਕਰ ਲਓ ਫਿਰ ਆਪੇ ਹੋ ਜਾਏਗਾ, ਉਹਨਾਂ ਨੇ ਕੁੱਟ ਕੇ ਜਿਹੜਾ ਉਹ ਦੌੜਾ ਦਿੱਤੇ। ਜੇ ਇੱਕ ਮੈਂਬਰ ਬਣ ਹੀ ਗਿਆ ਕੁਲਬੀਰ ਸਿੰਘ ਬੜਾ ਪਿੰਡ ਅਕਾਲੀ ਦਲ ਪੰਜ ਪ੍ਰਧਾਨੀ ਦਾ, 1.5 ਸਾਲ ਤੋਂ ਬਿਨਾਂ ਜ਼ਮਾਨਤ ਦੇ ਵਿੱਚ ਅੰਦਰ ਰੱਖਿਆ, ਘਰ 'ਚੋਂ ਹਥਿਆਰ ਬਰਾਮਦਗੀ ਦਿਖਾ ਦਿੱਤੀ। ਸੋ ਉਹਨਾਂ ਨੇ ਸਰਕਾਰ ਜਾਂ ਏਜੰਸੀਆਂ ਜਿਨ੍ਹਾਂ ਦੇ ਲਈ ਬਾਦਲ ਔਰ ਇਹ ਸਾਰਾ ਲਾਣਾ ਕੰਮ ਕਰ ਰਿਹਾ, ਉਹਨਾਂ ਨੇ ਤੁਹਾਨੂੰ ਇਹਨਾਂ ਦੇ ਨੇੜੇ ਤੇੜੇ ਨਹੀਂ ਲੱਗਣ ਦੇਣਾ। ਹੁਣ ਤੁਸੀਂ ਦੇਖ ਲੈਣਾ ਮਜੀਠੀਆ ਦਾ ਕੀ ਵਿਗੜਨਾ, ਰਾਦਰ ਉਹਨਾਂ ਨੇ ਇਹ ਹੋਣਾ ਜੀ ਡੈਮੇਜ ਕੰਟਰੋਲ ਕਰੋ, ਕਿਤੇ ਚੋਣਾਂ ਦੇ ਮੌਕੇ ਕਿਤੇ ਸੱਦ ਨਾ ਰਹਿਣ। ਹਾਲਾਂਕਿ ਸਪੌਂਟੇਨੀਅਸ ਇੱਕ ਪਾਸੇ ਅਸੀਂ ਹਿਸਟਰੀ 'ਚ ਗੁਰੂ ਹਰ ਰਾਏ ਸਾਹਿਬ ਦਾ ਸੁਣਾਉਂਦੇ ਹਾਂ ਜੀ ਕਿਵੇਂ ਰਾਮ ਰਾਏ ਨੇ ਵੀ ਇਹੀ ਕੀਤਾ ਸੀ, ਉਹਨੇ ਕੋਈ ਨਵੀਂ ਬੀੜ ਤਾਂ ਨਹੀਂ ਸੀ ਲਿਖੀ ਕਿ ਜਿਹਦੇ 'ਚ ਉਹਨੇ ਕੋਈ ਗੁਰਬਾਣੀ ਦੀ ਤੁਕ ਬਦਲੀ ਸੀ। ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਉਹਨੇ ਇੱਕ ਗੁਰਬਾਣੀ ਦੀ ਤੁਕ ਦੇ ਅਰਥ ਡਿਫਰੈਂਟਲੀ ਕੀਤੇ ਸੀਗੇ, ਡਿਫਰੈਂਟ ਕੋਟ ਕਰਕੇ। ਇਹੀ ਕੰਮ ਉਹਨੇ ਤਾਂ ਇੱਕ ਬਾਦਸ਼ਾਹ ਦੇ ਸਾਹਮਣੇ ਕੀਤਾ ਸੀ, ਸ਼ਾਇਦ ਕਿਸੇ ਡਰ ਦੇ ਥੱਲੇ ਕੀਤਾ ਹੋਏ। ਇਹ ਤਾਂ ਵੋਟਾਂ ਲੈਣ ਦੇ ਲਈ ਔਰ ਖੁਸ਼ਾਮਦ ਦੇ ਥੱਲੇ ਇਸ ਕਦਰ ਹੈ ਕਿ ਇਸ ਔਰ ਸਾਰਿਆਂ ਨੂੰ ਇਹਨੇ ਨਾਲ ਜੁਆਇਨ ਕਰਵਾਇਆ। ਹੁਣ ਸਪੌਂਟੇਨੀਅਸ ਇਹ ਹੋਣਾ ਚਾਹੀਦਾ ਸੀ ਵੀ ਫੌਰਨ ਉਹਨੂੰ ਤਲਬ ਕੀਤਾ ਜਾਣਾ ਚਾਹੀਦਾ ਸੀ, ਪਰ ਕਿਉਂਕਿ ਇਹ ਜਥੇਦਾਰ ਤਨਖਾਹੀਏ ਨੇ, ਸ਼੍ਰੋਮਣੀ ਕਮੇਟੀ ਦਾ ਕੰਟਰੋਲ ਉਹਨਾਂ ਦੇ ਕੋਲ ਹੈ। ਸੋ ਮੈਂ ਸਮਝਦਾ ਵੀ ਬੇਸ਼ੱਕ ਇਹ ਸਿਧਾਂਤਕ ਤੌਰ ਤੇ ਠੀਕ ਹੈ ਵੀ ਤਖਤ ਸਾਡੇ ਆਜ਼ਾਦ ਹੋਣ, ਉਹਨਾਂ ਦੇ ਉੱਤੇ ਅਸੀਂ ਫਿਰ ਪੰਥ ਦੀ ਗੱਲ ਕਰੀਏ, ਪਰ ਉਹਨਾਂ ਨੇ ਤੁਹਾਨੂੰ ਨੇੜੇ ਨਹੀਂ ਲੱਗਣ ਦੇਣਾ ਹੈ। ਇਲੈਕਸ਼ਨ ਸਿਸਟਮ ਨੇ ਸਾਨੂੰ ਬੇੜੀਆਂ ਪਾ ਦਿੱਤੀਆਂ ਨੇ,
ਹੁਣ ਤਾਂ ਇਹ ਹੈ ਵੀ ਸਿੱਧੀ ਲੜਾਈ ਜਿਹੜੀ ਸਪਸ਼ਟ ਤੌਰ ਤੇ ਵਿੱਢ ਕੇ ਆਜ਼ਾਦੀ ਦੀ, ਖਾਲਿਸਤਾਨ ਦੀ, ਇਹਦੇ ਵੱਲ ਅਸੀਂ ਆਈਏ। ਉਹਦੇ ਚੋਂ ਕੋਈ ਸਾਡਾ ਸ਼ਾਰਟ ਟਰਮ ਨਾ ਸੀ, ਲੌਂਗ ਟਰਮ ਉਹ ਲੜਾਈ ਸਾਡੀ ਜਾਰੀ ਰਹੇ, ਉਹਦੇ ਚੋਂ ਅਸੀਂ ਕੋਈ ਹਾਸਲ ਕਰ ਸਕੀਏ। ਅਦਰਵਾਈਜ਼ ਇਹ ਜਿਹੜੇ ਸਾਡੇ ਤਖਤ ਹੋਣ, ਗੁਰਦੁਆਰੇ ਹੋਣ, ਸ਼੍ਰੋਮਣੀ ਕਮੇਟੀ ਹੋਏ, ਇਹ ਸਾਰੇ ਜਿਹੜੇ ਨੇ ਇਹ ਇੰਡੀਅਨ ਸਿਸਟਮ ਦੀ ਐਕਸਟੈਂਸ਼ਨ ਬਣ ਗਏ ਨੇ। ਇਹਨਾਂ ਚੋਂ ਸਿੱਖਾਂ ਦੇ ਲਈ ਕੁਝ ਨਹੀਂ ਨਿਕਲਦਾ। ਜੀ ਡਾਕਟਰ ਸਾਹਿਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਹਰੀ ਸਿੰਘ ਵਿਦਿਆਰਥੀ ਜੀ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।